ਤੋਰੀ ਵੀ ਐ ਸੀ, ਉਹ ਕਿੱਧਰ ਕੀਤੀ ਜੇ? ਕੋਫਤੇ ਠੀਕ ਹੈ ਕੋਫਤੇ ਚ ਪਾਈ ਜੇ। ਇਹ ਵੀ ਨਖਰੇ ਕਰਦੀ ਹੈ ਲੈਣ ਵਾਸਤੇ। ਕਸ਼ਤੀਆਂ ਕੁਸ਼ਤੀਆਂ ਬੋਟਾਂ ਛੋਟਾਂ ਵੀ ਚੱਲਦੀਆਂ ਨੇ ਗਰਮੀ ਦੇ ਮੌਸਮ 'ਚ। ਬੋਟਿੰਗ ਸ਼ੋਟਿੰਗ ਨਾਲ ਨਾਲ ਸਫਾਈ ਸਫੂਈ ਵੀ ਨਾਲ ਪੱਕੀ ਹੈ। ਦਾਲ ਇਤਨੀ ਕੋ ਨਹੀਂ ਪੈਂਦੀ ਬਹੁਤ ਦਾਲ ਵੀ। अस्सलाम वालेकुम जी, उम्मीद करदा सी सारे खरीद लो ते ਵਧੀਆ आवाज इतनी चल रही है गल करने वास्ते ना मुंह इधर करना पैंदा है। बड़ी जबरदस्त ही हवा आ रही है। ए देखो जी पीछे माशाल्लाह जी कितने सोहने सोहने नज़ारे बड़े सोहने ने। पर इत्थे रुकना खतरनाक है। हवा की स्पीड बहुत ही ऐसे आपस ही कहते पुरसकून जा माहौल है इत्थे। मौसम ठीक होवे ना फिर इत्थे आओ पिकनिक शिकनिक बनाओ। इत्थे बह गए ते ठंड दा मौसम होवे ते गड्डी च बह के ही नज़ारे इंजॉय करो। ते माशाल्लाह बद्दल भी वेख लो, अगे पिछे फिर रहे हैं जी। पहाड़ी बहुत ही खूबसूरत वधिया जिहा इलाका। तुहानूं पता असीं रहिंदे बड़े खूबसूरत जिहे इलाके च। इधर भी पहाड़ी है नाल वधिया जी जी। इधर कोई काम काज हो रहा है जे, रोड बना रहे हैं। जे रोड बन गया फिर तो तुहानूं पता नज़ारा बड़ा वधिया जिहा हो जाएगा। ਤੇ ਰਸ਼ ਗਰਮੀਆਂ ਦੇ ਮੌਸਮ ਜਿੱਥੇ ਬਹੁਤ ਜ਼ਿਆਦਾ ਹੁੰਦਾ ਹੈ। ਮਾਸ਼ਾਅੱਲਾ ਜੀ ਸਾਡੀ ਗੱਡੀ ਵੀ ਆਸਤਾ ਆਸਤਾ ਬੋਮ ਹੋਣੀ ਸ਼ੁਰੂ ਹੋ ਗਈ ਹੈ। ਇਹ ਵੀ ਸਾਡੇ ਹਾਲ ਠੱਡੀ ਹੋਈ ਹੈ ਨਹੀਂ, ਠੱਡ ਲੱਗ ਗਈ ਹੈ। ਤੇ ਹਵਾ ਦਾ ਜ਼ੋਰ ਇਤਨਾ ਜ਼ੋਰ ਤੇ ਸੀ, ਇਤਨਾ ਜ਼ੋਰ ਤੇ ਸੀ, ਬਾਰਿਸ਼ ਸ਼ੁਕਾੜ ਹੀ ਬਹੁਤ ਆ ਰਿਹਾ ਸੀ। ਤੇ ਮਾਸ਼ਾਅੱਲਾ ਜੀ ਕੁਦਰਤ ਦੇ ਨਜ਼ਾਰੇ ਨੇ ਵੇਖ ਲਓ। ਤੇ ਮਾਸ਼ਾਅੱਲਾ ਪਹਾੜੀ ਦੇ ਵਿੱਚ ਪਾਣੀ ਦਾ ਪ੍ਰੋਗਰਾਮ ਇਹਨਾਂ ਬਣਾਇਆ ਤੇ ਕਸ਼ਤੀਆਂ ਬੋਟਿੰਗ ਸ਼ੂਟਿੰਗ ਵੀ ਕਰਦੇ ਨੇ। ਮਜ਼ੇ ਗੱਲ ਇੱਥੇ ਰੋਡ ਕ੍ਰਾਸ ਕਰਨਾ ਵੀ ਨਾ ਬਿਲਕੁਲ ਗੱਡੀਆਂ ਜੋੜ ਕੇ ਕਰਨਾ ਪੈਂਦਾ ਹੈ, ਕਿਉਂਕਿ ਅੱਗੇ ਪਿੱਛੇ ਖਾਈਆਂ ਵੀ ਹੈ ਨੇ। किधरे काम खराब ही हो जाए। ਅਸੀਂ ਵੀ ਪਹਾੜੀਆਂ ਤੋਂ ਲੈਂਦੇ ਚੜਦੇ ਅਸੀਂ ਵਾਪਸ ਆ ਹੀ ਗਏ ਆ ਆਪਣੇ ਜੀਟੀ ਰੋਡ ਤੇ। ਹਾਂ ਜੀ 30 ਦੀ ਸਪੀਡ ਤੇ ਵੇਖ ਕੇ ਜਾਣਾ ਪਏਗਾ। ਵਾਪਸ ਆਏ ਜੀ। ਅੱਗੇ ਸਾਡਾ ਟੱਬਰ ਲੱਗਾ ਸੀ ਵਿੰਡੇ ਨੂੰ ਸਫਾਈ ਕਰਨ ਹੈ ਜੀ। ਪੇਪਰ ਸ਼ੇਪਰ ਲਾ ਦਿੱਤਾ ਹੈ। ਪੇਪਰ ਲਏਗਾ ਤਾਂ ਸਕੀਮਿੰਗ ਹੋਏਗੀ। ਪੈਸਾ ਵੀ ਲੱਗਾ ਜੀ ਪੇਪਰ ਸ਼ੇਪਰ ਲਾਉਣ ਲਈ। ਇਜ਼ ਇਟ ਕਮਿੰਗ ਆਫ? No, because there's 2 more papers stuck on top of each other. ਬਿਲਕੁਲ ਜੀ। ਦੋ ਪੇਪਰ ਉੱਲੇ ਅਸੀਂ ਨਵੇਂ ਸੀ ਨਾ, ਪੇਪਰ ਦੇ ਉੱਤੇ ਪੇਪਰ ਲਾਉਂਦੇ ਰਹੇ ਆ। ਤੇ ਹੁਣ ਲਾਉਣ ਵਾਸਤੇ ਜ਼ਰਾ ਟੈਨਸ਼ਨ ਹੋ ਰਹੀ ਹੈ। ਚਲੋ ਇੱਧਰ ਅਸੀਂ ਕੰਮ ਲਾਇਆ ਜੀ। ਵੇਖ ਲਓ ਜੀ ਸਟੀਮਰ ਲੱਗੇਗਾ ਤੇ ਫਿਰ ਜਾ ਕੇ ਕਿਧਰੇ ਲਏਗਾ ਉਹ ਕੰਮ ਹੋ ਜਾਏਗਾ ਬੜਾ ਸੌਖਾ ਜਿਹਾ। ਪੂਰੀ ਰੂਮ ਦਾ ਪੇਪਰ ਲਾਣਾ, ਫਿਰ ਉਸ ਤੋਂ ਬਾਅਦ ਵੇਖਾਂਗੇ ਕੀ ਡੈਮੇਜ ਹੈ ਕੀ ਨਹੀਂ। ਛੱਤ ਦਾ ਵੀ ਪੇਪਰ ਲੱਗਾ ਹੁੰਦਾ ਸੀ ਉਸ ਜ਼ਮਾਨੇ 'ਚ, ਉਹ ਵੀ ਲਏਗਾ ਜੇ। ਤੇ ਵੇਖਦੇ ਹਾਂ ਕੀ ਬਣਦਾ। ਚੈੱਕ ਦੇ ਜਵਾਨ ਸਾਰਾ ਆਉਣ ਨਾਲ ਹੀ ਮੈਂ ਕਹਿੰਦਾ ਜੀ ਤਸ਼ਰੀਫ ਨਾ ਰੱਖੋ ਤਾਂ ਨਾ ਯੂਨੀਫਾਰਮ ਲਾਓ, ਕੰਮ ਸ਼ਮ ਕਰੋ। ਮੈਂ ਜੀ ਟੈਨਸ਼ਨ ਨਾ ਲਿਓ ਜੀ, ਅਸੀਂ ਹੁਣ ਪਹੁੰਚ ਆਏ ਹਾਂ। ਮਾਂ ਪੁੱਤਰ ਲੱਗੇ ਸੀ ਇੱਧਰ ਕੰਮ ਕਰਨ, ਅਸੀਂ ਫਿਰ ਯੂਨੀਫਾਰਮ ਲਾ ਲਈਏ। ਮੈਂ ਅਸੀਂ ਵੀ ਆਪਣੇ 2 ਹੱਥ ਨਾਲ ਲਾ ਹੀ ਲਈਏ। ਕੀ ਖਿਆਲ ਹੁਣ ਇਹਦਾ ਵੀ ਕੰਮ ਖਤਮ ਹੋ ਗਿਆ ਜੀ। ਕਾਫੀ ਅਰਸਾ ਇਹ ਵੀ ਲੱਗੀ ਰਹੀ ਹੈ। ਇਹ ਵੀ ਬਚਾਵਾਂਗੇ ਤੇ ਇਹ ਵੀ ਲਾਵਾਂਗੇ ਜੀ। ਇਹ ਲਏਗੀ ਬਕਾਇਆ। ਇੱਧਰ ਲੱਗਾ ਜਵਾਨ ਆਪਣਾ ਪੇਪਰ ਲਾਉਣ। 2 3 ਲੱਗੇ ਨੇ। ਹਾਂ ਭਾਈ ਠੀਕ ਜਾ ਰਿਹਾ? Yeah, it's alright. It's alright? It's going nice and slowly. ਬੜਾ ਪੇਸ਼ੈਂਟ ਵਾਲਾ ਕੰਮ ਹੈ ਜੀ। ਬਗੈਰ ਪੇਸ਼ੈਂਟ ਤੇ ਕੰਮ ਹੁੰਦਾ ਨਹੀਂ। ਇਹਨੂੰ ਹੁਣ ਆਰਾਮ ਦੇ ਨਾਲ ਲਾ ਦੇਵਾਂਗੇ ਕਿਉਂਕਿ ਛੱਤ ਵੀ ਪੇਪਰ ਲੱਗਾ ਹੈ। ਇਹਨੂੰ ਵੀ ਲਾਣਾ ਹੈ, ਇਹ ਵੀ ਬਚਾਉਣੀ ਹੈ। ਦੇਖਦੇ ਹਾਂ ਕਿੱਥੇ ਤੱਕ ਕੰਮ ਹੁੰਦਾ। ਕੰਮ ਬਹੁਤ ਜ਼ਿਆਦਾ ਹੈ ਤੇ ਟਾਈਮ ਵੀ ਬਹੁਤ ਥੋੜ੍ਹਾ ਹੈ। ਤੇ ਹੁਣ ਅਸੀਂ ਸ਼ੁਰੂ ਕਰ ਦਿੱਤਾ ਇਨਸ਼ਾਅੱਲਾ, ਖਤਮ ਕਰਕੇ ਹੀ ਲਵਾਂਗੇ। ਲੈ ਆਏ ਹਾਏ ਉਹ ਲੈ ਜਾ। ਇਹ ਵੀ ਨਖਰੇ ਕਰਦੀ ਹੈ ਲੈਣ ਵਾਸਤੇ। ਲਾ ਤੇ ਅਸੀਂ ਲੈਣਾ ਜੋ ਮਰਜ਼ੀ ਹੋ ਜਾ। ਹੈ ਜੀ ਮੇਰੇ ਹੱਥ ਦੀ ਲੱਗੀ ਹੈ ਬੜੀ ਪੱਕੀ। ਲਏਗੀ ਬੜੇ ਆਰਾਮ ਦੇ ਨਾਲ, ਨਖਰੇ ਕਰ ਕਰਕੇ ਲਏਗੀ। ਆ ਜਾ ਆਰਾਮ ਨਾਲ, ਕੋਈ ਨਹੀਂ। ਆਏ ਹਾਏ ਇਹਨੂੰ ਬਚਾ ਲਿਆਂਗੇ ਫਿਰ ਲਾਵਾਂਗੇ। ਲਾਈ ਬਕਾਇਆ ਮੈਂ ਹੈ। ਇਹ ਇਹਦੇ ਨਾਲ ਨਹੀਂ ਲਏਗੀ, ਇਹ ਦੂਸਰੇ ਤਰੀਕੇ ਨਾਲ ਲਏਗੀ। ਉਹ ਮੈਂ ਲੈ ਆਉਣਾ ਦੂਸਰਾ ਸਿਸਟਮ ਲਾਉਣ ਵਾਲਾ, ਕਿਉਂਕਿ ਛੱਤ ਦਾ ਵੀ ਪੇਪਰ ਲਾਉਣਾ ਹੈ। ਪਹਿਲੇ ਅਸੀਂ ਪੇਪਰ ਹੀ ਲਾਇਆ ਸੀ। ਵੇਖਾਂਗੇ ਛੱਤ ਦੇ ਹਾਲਾਤ ਖ਼ਰਾਬ ਨੇ ਜਾਂ ਠੀਕ ਨੇ। ਸਕੀਮਿੰਗ ਤਾਂ ਵੇਲੇ ਕੀਤੀ ਸੀ, ਮੈਂ ਨਹੀਂ ਸੀ ਕੀਤੀ, ਕਿਸੇ ਕੋਲ ਕਰਾਈ ਸੀ ਜਦੋਂ ਨਵਾਂ ਅਸੀਂ ਘਰ ਲਿਆ ਸੀ ਨਾ ਉਸ ਟਾਈਮ।
ਮੈਂ ਚਲੋ ਦੋਵੇਂ ਨਾਲ ਕੰਮ ਇਕੱਠੇ ਹੋ ਜਾਣਗੇ। ਇਹ ਵੀ ਲੈ ਜਾਏਗਾ ਤਾਂ ਇਹ ਪਲਸਤਰ ਹੈਗਾ। ਕੰਧ ਕਾਫੀ ਖਰਾਬ ਹੈ। ਆਵਾਜ਼ ਆ ਰਹੀ ਹੈ? ਬਿਲਕੁਲ ਆ ਰਹੀ ਹੋਣੀ। ਚਲੋ ਜੀ ਇਹਨੂੰ ਲਾਉਂਦੇ ਹਾਂ ਸਾਰਾ, ਇਹ ਫਿਰ ਜਾ ਕੇ ਕਿਤੇ ਸਕੀਮਿੰਗ ਹੋਏਗੀ ਆ। ਵੈਸੇ ਪੇਪਰ ਸੌਖਾ ਲੈ ਜਾਂਦਾ, ਪਰ ਇਹਦੇ ਤੇ ਡਬਲ ਪੈਂਟ ਵਾਲਾ ਪੇਪਰ ਹੈ ਨਾ, 2 3 ਲੇਅਰ ਇਹਦੇ ਨਾਲ ਹੁੰਦੇ ਨੇ। ਸਾਡਾ ਲੱਗਾ ਜੀ ਨਾਲ ਸਫਾਈ ਵੀ ਨਾਲ ਪੱਕੀ ਹੈ ਜੀ। ਬਹੁਤ ਕਹਿੰਦਾ ਜੀ ਗੰਦ ਬਥੇਰਾ ਪਾਉਂਦੇ ਹੋ। ਚਲੋ You want me to take over? Yeah, take over. ਲਓ ਜੀ ਨਿੱਕਾ ਕਹਿੰਦਾ ਜੀ ਟੇਕ ਓਵਰ। ਚੱਲ ਪਾਸਾ ਬਦਲ ਲਿਆ। ਨਿੱਕਾ ਕਹਿੰਦਾ ਜੀ ਮੈਂ ਉੱਪਰ ਵਾਲਾ ਮੈਂ ਲਾ ਲੈਣਾ। ਤਾਂ ਮੈਂ ਬੜਾ ਪੇਸ਼ੈਂਟ ਆਣਾ। ਮੈਂ ਤੁਹਾਡੇ ਤੋਂ ਪੇਸ਼ੈਂਟ ਨਹੀਂ ਨਾ, ਫਿਰ ਤੁਹਾਡੇ ਵਾਸਤੇ ਕੰਮ ਠੀਕ ਨਹੀਂ ਹੈ। ਤੇ ਟੀਮ ਜਾਏਗੀ, ਕੁਝ ਮੇਰੀ ਨਾਸਾਂ 'ਚ ਵੀ ਜਾ ਰਹੀ ਹੈ, ਕੁਝ ਸਾਹਮਣੇ ਵੀ ਜਾ ਰਹੀ ਹੈ। ਨਾਲ ਮੇਰੀ ਵੀ ਸਫਾਈ ਤੇ ਕੰਧ ਵੀ ਸਫਾਈ ਇਕੱਠਿਓ ਹੋ ਰਹੀ ਹੈ ਜੀ। ਹਾਏ ਹਾਏ ਅਤੇ ਸਟੀਮਰ ਨਾਲ ਹੋਵੇ ਕੰਮ ਬੜਾ ਔਖਾ। ਸਟੀਮਰ ਨਾਲ ਕੰਮ ਸੌਖਾ ਹੋ ਜਾਂਦਾ। ਅਸੀਂ ਵੈਸੇ ਵੀ ਇਹਨੂੰ ਪਲਸਤਰ ਕਰਨਾ ਹੈ, ਸਿਰਫ ਪੇਪਰ ਹੀ ਲਾਣਾ। ਬੜੀ ਖਰਾਬ ਕੰਧ ਹੈ, ਬਿਲਕੁਲ ਭੁੱਗੀ ਹੋਈ ਹੈ ਸਾਰੀ। ਲੋਕ ਪੈਸੇ ਦੇ ਕੇ ਨਾ ਮੂੰਹ ਸਟੀਮ ਕਰਵਾਉਂਦੇ ਨੇ ਜਰਾ ਨਾ ਸਾਫ ਸੁਫ ਹੋ ਜਾਏ। ਸਾਡਾ ਵੈਸੇ ਸਾਫ ਹੋ ਰਿਹਾ। ਇੱਕ ਬੋਲ ਤੇ ਅਸੀਂ ਲਾ ਦਿੱਤੀ ਹੈ ਜੀ, ਮੈਂ ਨਹੀਂ ਲਾਈ। ਸਾਡੇ ਅੱਗੇ ਟੀਮ ਲੱਗੀ ਸੀ, ਉਸੇ ਲਾਈ ਹੈ। ਮੈਂ ਤਾਂ ਥੋੜਾ ਜਿਹਾ ਨਾ ਆਪਣਾ ਹਿੱਸਾ ਪਾਇਆ। ਕੰਧ ਵਾਕਈ ਕਾਫੀ ਖਰਾਬ ਹੈ ਜੀ। ਇਹ ਵੇਖੋ ਨਾ, ਅਜੇ ਇਸ ਸਾਈਡ ਤੇ ਸਾਰਾ ਮਾਲ ਰਹਿੰਦਾ। ਉਸ ਕਹਿੰਦਾ ਜੀ ਬਹੁਤ ਜੀ ਹੋਰ ਕਿਤਨਾ ਲਾਵਾਂ। ਉਹ ਮੈਜੋਰਟੀ ਹੋ ਗਈ ਮੀਆਂ ਫਸਲ ਦਾ। ਉਹ ਤਾਂ ਮੈਨੂੰ ਵੀ ਪਤਾ ਹੈ, ਬਕਾਇਆ ਕੰਮ ਤੇ ਤੁਸੀਂ ਸਾਰਾ ਕੀਤਾ। ਮੈਂ ਤਾਂ ਸਿਰਫ ਥੋੜਾ ਹਿੱਸਾ ਪਾਇਆ। ਮੈਂ ਕਿਹਾ ਕੰਮ ਹੋ ਰਿਹਾ, ਮੈਂ ਵੀ ਹਿੱਸਾ ਪਾ ਲਿਆ। ਅਗਲਾ ਵੀ ਲਾਈਏ ਜਾਂ ਆਫਟਰ ਰੋਟੀ? ਅੱਜ ਕੀ ਪਕਾਇਆ ਜੇ? ਅੱਜ ਕੋਫਤੇ ਪਕਾਏ ਨੇ। ਕਿਹੜੇ ਕੋਫਤੇ ਨੇ? ਹਾਂਜੀ ਮੀਟ ਵਾਲੇ। ਆਏ ਹਾਏ ਹਾਏ, ਮੀਟ ਵਾਲੇ ਕੋਫਤੇ ਅੱਜ ਫਿਰ ਕੰਮ ਤਾਂ ਹੀ ਹੋਣਾ ਨਾ। ਮੀਟ ਵਾਲੇ ਕੋਫਤੇ ਪੱਕਣਗੇ। ਇਹ ਕਿਤਨੇ ਕੁ ਹਫ਼ਤੇ ਲੱਗਣਗੇ? ਇਹ ਕੰਮ ਨੂੰ ਬੋਲ। ਮੈਂ ਰੋਟੀ ਬਣਾਉਣੀ ਆ ਤਾਂ ਮੈਂ ਲੱਗੀ ਰਹੇ ਸਾਂ। ਅੱਛਾ ਅੱਜ ਹੀ ਕਿਚਨ ਫਿੱਟ ਕਰਨਾ ਹੈ? ਕਿਚਨ ਪਤਾ ਨਹੀਂ ਕਿਹੜੀ ਸਬਜ਼ੀਆਂ ਚ ਸੇ ਲੱਗ ਸੀ। ਅੱਛਾ ਫਿਰ ਇਹ ਬੋਲ ਪੇਪਰ ਤਾਂ ਇਹ ਹੋਈ ਜਸ ਕੰਮ ਤੇ ਸਟਾਰਟ ਹੋ ਗਿਆ। ਮਾਸ਼ਾਅੱਲਾ ਜੀ ਸੌਫਟ ਬੋਟੀਆਂ ਬਹੁਤ ਖਵਾਉਂਦਾ, ਰੋਟੀਆਂ ਬਹੁਤ ਖਵਾਉਂਦਾ। ਉਹ ਜੀ ਕਿਹੜਾ ਆਟਾ ਇਸਤੇਮਾਲ ਕੀਤਾ ਜੇ ਅੱਜ? ਸੈਲਫ ਰੇਜ਼ਿੰਗ ਫਲਾਵਰ। ਪਿਛਲੀ ਵਾਰ ਯਾਰ ਰਹੀ ਸੀ plain flour। ਅੱਛਾ ਉਹ ਪਲੇਨ ਫਲਾਵਰ ਸੀ। ਅੱਜ ਸੈਲਫ ਰੇਜ਼ਿੰਗ ਫਲਾਵਰ। ਅਸੀਂ ਕਹਿੰਦੇ ਜੀ ਰੋਟੀਆਂ ਡਾੜੀਆਂ ਹੋ ਜਾਂਦੀਆਂ ਬਹੁਤ। ਕਹਿੰਦੇ ਟੈਨਸ਼ਨ ਨਾ ਲਿਓ ਤੁਹਾਨੂੰ ਨਾ, ਸੌਫਟ ਰੋਟੀਆਂ ਖਵਾਵਾਂਗੇ। ਕੋਫਤੇ ਤਾਂ ਤੁਸੀਂ ਪਹਿਲੇ ਹੀ ਵੇਖੇ ਨੇ। ਅਸੀਂ 1-2 ਵਾਰੀ ਕਈ ਵਾਰੀ ਬਣਾਏ ਨੇ। ਮੈਂ ਰੈਸਪੀ ਕੀ ਸ਼ੇਅਰ ਕਰਨੀ ਹੈ। ਮੈਂ ਚਲੋ ਜੀ ਰੋਟੀ ਟੁੱਕਰ ਖਾਂਦੇ ਆ, ਫਿਰ ਰਿਹਾ ਕਿਆ ਕੰਮ ਫਿਰ ਹੋਏਗਾ। ਐਸਾ ਆਫਟਰ ਰੋਟੀ ਹੈ you need to carry on. No, don't for today. No, you need to finish. I basically did all of that one. Yeah, finish नहीं करनी आज। Hey, your mother, there's like 10 million words to do yet. It's 10 minutes job. Yeah, no. Yeah, for you 10 minutes. Yeah, no, I'm good for today. Gym exercise, Faisal. Nah, man, that's tomorrow. Tomorrow. Are you good day off tomorrow? Yeah. अच्छा चलो जी रोटी खा ले। You done good job today. You and mommy. I only work like 2 minutes. Basically, yeah. ਕੰਮ ਸਾਰਾ ਇਹਨਾਂ ਕੀਤਾ। ਮੈਡਲ ਮੈਂ ਲੈ ਜਾਵਾਂ, ਗਲਤ ਗੱਲ ਹੈ। ਬੌਸ ਨੂੰ ਮੈਡਲ ਦਿੰਦੇ ਕਿ ਬੌਸ ਜੀ? हमें कोई मेडल चाहिए ना, कम चाहिए ना हमें। ਅੱਛਾ ਚਲੋ ਕੰਮ ਕਰਕੇ ਦਿੰਦੇ ਆ, ਮੈਡਲ ਨੂੰ ਰਹਿਣ ਦਿਓ। ਆਪਣੀਆਂ ਰੋਟੀਆਂ ਖਵਾਉਂਦਾ ਬਈ, ਕੰਮ ਤਸੱਲੀ ਨਾਲ ਕਰਨਾ ਹੈ। और फैसला में रोटी are you having today? One. I thought you're having 2 today. You worked so hard. No, man. Huh? One. Why 1? Was the one that you know? You sure? Yeah, your roti is done. You're looking very tired now. I think it's your bedtime.
दाल ही नहीं too. दाल इतनी को नहीं पेगी भौजी दाल भी पाई जे ਕਿਹੜੀ ਦਾਲ छोलियां नी ਛੋਲਿਆਂ ਦੀ ਦਾਲ ਵੀ ਨਾਲ ਹੈ ਮੈਨੂੰ ਨਹੀਂ ਪਤਾ ਬਈ आज हो गई जी शो कोफ्ते you can have fun Yeah. Faisal, you should be having one roti Yeah. with that salad, one roti. Thank you. I'll finish it. You on diet? चल मैं तेरे छड़ी को पड़ जानी फैसल का कोई जी थोड़ा जा सालन सिर्फ एक रोटी का अब तोरी भी ऐसी हो किधर की थी जे कोफ्ते ठीक है कोफ्ते च पाई जे माशाल्लाह जी अगर तोरी पई सी मैं वेख के गया सी बहुत जी कोफ्ते दा रगड़ा लाया तोरी दाल ते कीमे वाले कोफ्ते वेख लो माशाल्लाह रोटी बड़ी यकीन करो जैसे उसने बॉस बनाई है बड़ी स्वादली होती है बड़ी नरम नरम पता लगता नान ही खा रहे हैं तो तुम्हारा पता बिस्मिल्लाह वधिया जैसा साल है जी क्या बात है 3 in 1 काम होया है तोरियां भी दाल भी गाजरा तो नहीं पाई गाजरा भी नाराज है जी बड़ी नरम है माशाल्लाह बड़ी होने की बनाया करो मेहनत होती है रोटी बड़ी स्वादली बनती है अजे काम मुक्का नहीं जनाब रोटी टका के खानी है फिर पेपर लावांगे पेपर लाने वास्ते पेशेंट चाहिए गुस्सा नहीं चाहिए अगर गुस्सा करोगे पेपर थोड़ा और खराब होता जाएगा टाइम ज़्यादा लगेगा है जी बिल्कुल लो जी फटाफट टुक्कर खाने हैं फिर बैक टू नॉर्मल अपनी ड्यूटी ਹੁਣ ਅਸੀਂ ਮਿਸ਼ਨ ਕਰ ਲਿਆ ਹੁਣ ਕੰਮ ਮੁਕਾ ਕੇ ਚੈਨ ਕਰਾਂਗੇ ਜੋ ਮਰਜ਼ੀ ਹੋ ਜਾਏ ਭਾਵੇਂ ਅੱਧੀ ਰਾਤ ਕੰਮ ਕਰਨਾ ਪਵੇ ਹਾਂ ਕੰਮ ਦਾ ਪ੍ਰੋਗਰਾਮ ਹੋ ਗਿਆ ਜੀ ਕੈਂਸਲ ਤੇ ਬੌਸ ਨੂੰ ਕਿਹਾ ਬੌਸ ਮੈਨੂੰ ਲੱਗੀ ਹੈ ਠੰਡ ਬਾਹਰ ਗਿਆ ਸੀ ਪਹਾੜੀ ਤੇ ਨਾ ਬੜੀ ਟਾਟੀ ਠੰਡ ਲੱਗੀ ਤਬੀਅਤ ਠੀਕ ਨਹੀਂ ਬੌਸ ਕਹਿੰਦਾ ਚਾਹ ਸੋ ਜਾ ਬੈੱਡ 'ਚ ਵੜ ਜਾ ਤੇ ਬੌਸ ਬਣਾ ਕੇ ਦਿੱਤੀ ਸੀ ਵਧੀਆ ਜੀ ਕਾਫੀ ਮਸਕਾ ਲਾਇਆ ਬੌਸ ਕਹਿੰਦਾ ਲੈ ਹੁਣ ਤਾਂ ਸੋ ਜਾ ਸਵੇਰ ਸਾਜਰੇ ਉੱਠ ਕੇ ਕੰਮ ਸਟਾਰਟ ਕਰਨਾ ਕੰਮ ਸਟਾਰਟ ਤਾਂ ਅਸੀਂ ਕਰ ਲਿਆ ਮੁਕਾਉਣਾ ਵੀ ਹੈ ਇਹਨੂੰ ਇੰਜ ਨਹੀਂ ਰੱਖਣਾ ਕਿਚਨ ਲਾਣਾ ਮੈਂ ਟੈਨਸ਼ਨ ਨਾ ਲੈ ਸਵੇਰ ਆਏਗਾ ਤਾਂ ਵੇਖਾਂਗੇ ਮੈਂ ਹੁਣ ਮੈਨੂੰ ਠੰਡ ਲੱਗੀ ਬੈੱਡ 'ਚ ਵੜਨ ਦੇ ਚਲੋ ਠੀਕ ਹੈ ਜੀ ਇਨਸ਼ਾਅੱਲਾ ਜ਼ਿੰਦਗੀ ਰਹੇ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਵੇਖਾਂਗੇ ਜੀ ਪ੍ਰੋਗਰਾਮ ਸਾਡਾ ਕਿੱਥੇ ਤੱਕ ਪਹੁੰਚਿਆ ਕਿੱਥੇ ਤੱਕ ਨਹੀਂ ਪਹੁੰਚਦਾ ਠੀਕ ਹੈ ਜੀ ਮੈਂ ਲੱਗਾ ਸੌਣ ਮੈਨੂੰ ਲੱਗੀ ਇਹ ਠੰਡ ਤੁਸੀਂ ਵੀ ਨਾ ਟੀਵੀ ਬੰਦ ਕਰਕੇ ਸੌ ਜਾਓ ਆਰਾਮ ਦੇ ਨਾਲ ਤੇ ਕੱਲ ਪ੍ਰੋਗਰਾਮ ਆਏਗਾ ਤਾਂ ਫਿਰ ਵੇਖਣਾ ਠੀਕ ਹੈ ਜੀ ਅੱਲਾ ਸੋਹਣੇ ਦੇ ਵਾਲੇ फिर मिलेंगे।